बिस्मिल्लाहिर्रहमानिर्रहीम। जवेद इकबाल चट्ठा हासलपुर तो ते पंजाबी साने दे नाम नाल अज मैं गल करांगा कि मेरे मसेर आए ने, मेरी खाला दे बेटे आए ने लाहौर तो, खालिद महमूद बसरा साहब रिटायर सुपरिटेंडेंट बोर्ड ऑफ रेवन्यू लाहौर तो, और साढ़े बड़े भाई जिहड़े सन जिन्होंने असीं अज तक अजे भी छोटे छोटे होंदे इस रूप च वेंदे रहे और माशाअल्लाह उस तरह सेहतमंद ने। अल्लाह ताला लंबी सेहत दे। भाई मोहम्मद इकबाल चढ़ा अपना बसरा साहब और अजकल असिस्टेंट रजिस्ट्रार सुप्रीम कोर्ट इस्लामाबाद च ड्यूटी करते पे ने ते अपनी खाला नूं मिलण वास्ते आए ने, जिहड़ी मेरी वालदा है इन्हां दी खाला है। ते मैं ये पुछना चाहांगा भाई खाला साहब कि तुसीं अपनी खाला नूं मिलण वास्ते आए ते ये तुहानूं खिच किस तरह इत्थे लैके आ गए? बिस्मिल्लाहिर्रहमानिर्रहीम। एक हदीस है कमोबेश ਉਹਦਾ ਮਫਹੂਮ ਇਹੀ ਹੈ ਕਿ ਅਗਰ ਤੁਹਾਡੀ ਵਾਲਦਾ ਨਾ ਰਵੇ ਤੇ ਤੁਹਾਡੀ ਖਾਲਾ ਜਿਹੜੀ ਉਹਦਾ ਰੁਤਬਾ ਔਰ ਉਹਦਾ ਮਕਾਮ ਜਿਹੜਾ ਤੁਹਾਡੀ ਵਾਲਦਾ ਵਾਲਾ ਹੀ ਹੈ। ਅਗਰ ਉਹ ਵੀ ਨਾ ਹੋਵੇ ਤੇ ਫਿਰ ਉਹਦੀ ਸਹੇਲੀ ਜਿਹੜੀ ਹੈ ਤੁਹਾਡੀ ਵਾਲਦਾ ਦੀ ਉਹਦਾ ਵੀ ਮਕਾਮ ਉਹੋ ਹੀ ਹੈ। ਤੇ ਅਲਹਮਦੁਲਿਲਾ ਅੱਲਾਹ ਕਰੀਮ ਦਾ ਕਰੋੜ ਕਰੋੜ ਸ਼ੁਕਰ ਹੈ ਕਿ ਸਾਡੀ ਖਾਲਾ ਹੀ ਯਾਦ ਨੇ। ਸਾਡੀ ਵਾਲਦਾ ਨੂੰ ਫੌਤ ਹੋਇਆ ਤਕਰੀਬਨ ਕਮੋਬੇਸ਼ 40 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ। ਤੇ ਜਿਸ ਵੇਲੇ ਸਾਨੂੰ ਟਾਈਮ ਮਿਲਦਾ ਹੈ, ਵਕਤ ਮਿਲਦਾ ਹੈ, ਅਸੀਂ ਕੋਸ਼ਿਸ਼ ਕਰਨੇ ਆ ਕਿ ਆਪਣੀ ਖਾਲਾ ਨੂੰ, ਆਪਣੀ ਵਾਲਦਾ ਨੂੰ, ਆਪਣੀ ਮਾਂ ਨੂੰ ਆਣ ਕੇ ਸਲਾਮ ਕਰੀਏ, ਇਹਨਾਂ ਦੇ ਪੈਰਾਂ 'ਚ ਬੈਠੀਏ, ਇਹਨਾਂ ਦੀ ਕਦਮਬੋਸੀ ਕਰੀਏ ਔਰ ਸਵਾਬ ਹਾਸਲ ਕਰੀਏ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੁਨਨਤ 'ਤੇ ਅਮਲ ਕਰੀਏ। ਔਰ ਇੱਕ ਗੱਲ ਹੋਰ ਵੀ ਹੈ, ਇਹਨਾਂ ਦੀ ਮੁਸ਼ਾਬਤ ਸਾਡੀ ਵਾਲਦਾ ਨਾਲ ਬਹੁਤ ਜ਼ਿਆਦਾ ਸੀ ਔਰ ਇਹਨਾਂ ਦਾ ਪਿਆਰ ਵੀ ਸਾਡੀ ਵਾਲਦਾ ਨਾਲ ਬਹੁਤ ਜ਼ਿਆਦਾ ਸੀ। ਤੇ ਇਸ ਵਾਸਤੇ ਜਿਹੜੀ ਉਨਸੀਅਤ ਵੱਡਿਆਂ 'ਚ ਹੁੰਦੀ ਹੈ ਉਹ ਅਲਟੀਮੇਟਲੀ ਜਿਹੜਾ ਨਾ ਬੱਚਿਆਂ 'ਚ ਵੀ ਟ੍ਰਾਂਸਫਰ ਹੁੰਦੀ ਹੈ। ਅਸੀਂ ਕਦੀ ਇਹਨਾਂ ਨੂੰ ਆਪਣੀ ਵਾਲਦਾ ਤੋਂ ਘੱਟ ਨਹੀਂ ਸਮਝਿਆ ਔਰ ਨਾ ਇਹਨਾਂ ਦੀ ਇੱਜ਼ਤ ਦੇ ਵਿੱਚ, ਨਾ ਇਹਨਾਂ ਦੇ ਮਰਤਬੇ ਦੇ ਵਿੱਚ ਕਦੀ ਉਹਨਾਂ ਤੋਂ ਘੱਟ ਸਮਝਿਆ। ਔਰ ਇਹਨਾਂ ਨੇ ਵੀ ਸਾਨੂੰ ਹਮੇਸ਼ਾ ਆਪਣੇ ਬੱਚਿਆਂ ਤੋਂ ਜ਼ਿਆਦਾ ਪਿਆਰ ਕੀਤਾ, ਸਾਡੇ ਨਾਲ ਸ਼ਫਕਤ ਕੀਤੀ ਹੈ। ਔਰ ਬੇਟੇ ਵੀ ਇਹਨਾਂ ਦੇ ਬੜੇ ਤਾਬੇਦਾਰ ਨੇ, ਫਰਮਾਂ ਬਰਦਾਰ ਨੇ। ਔਰ ਅਸੀਂ ਤਾਂ ਸ਼ਾਇਦ ਉਨੀ ਖਿਦਮਤ ਨਹੀਂ ਕਰ ਸਕਦੇ ਕਿਉਂਕਿ ਦੂਰ ਬੈਠੇ ਹੋਏ ਹਾਂ। ਕੋਸ਼ਿਸ਼ ਕਰੀਦੀ ਇਹਨਾਂ ਨੂੰ ਕਹੀਦਾ ਕਿ ਸਾਡੇ ਕੋਲ ਤਸ਼ਰੀਫ ਲੈ ਕੇ ਆਓ, ਲੇਕਿਨ ਕੁਛ ਇਹਨਾਂ ਦੀ ਆਪਣੀ ਸਿਹਤ ਦੀ ਮਜਬੂਰੀ ਦੀ ਵਜ੍ਹਾ ਤੋਂ ਇਹ ਨਹੀਂ ਤਸ਼ਰੀਫ ਲਿਆ ਸਕਦੇ। ਫਿਰ ਅਸੀਂ ਜਿਸਲੇ ਟਾਈਮ ਮਿਲਦਾ, ਵਕਤ ਮਿਲਦਾ, ਅਸੀਂ ਕਹਿੰਦੇ ਜਨਾਬ ਜ਼ਰੂਰ ਹਾਜ਼ਰ ਹੁੰਦੇ ਹਾਂ। ਅੱਲਾਹ ਤਾਲਾ ਨੇ ਸਾਨੂੰ ਇਸਤਤਾਬਤ ਦਿੱਤੀ ਹੈ ਕਿ ਅਸੀਂ ਕਹਿੰਦੇ ਆਪਣਾ ਜਨਾਬ ਇਸ ਦਫਾ ਆ ਗਏ ਹਾਂ ਔਰ ਆ ਕੇ ਇਹਨਾਂ ਦੀ ਕਦਮਬੋਸੀ ਕੀਤੀ ਹੈ ਔਰ 2-3 ਦਿਨ ਰਹੇ ਇੱਥੇ ਤੇ ਇੰਝ ਹੀ ਰਿਹਾ ਲੱਗਾ ਕਿ ਜਿਵੇਂ ਮਾਂ ਦੀ ਗੋਦ 'ਚ ਹੀ ਬੈਠੇ ਹੋਏ ਹਾਂ। ਔਰ ਅੱਜ ਵਾਪਸੀ ਹੈ ਤੇ ਦਿਲ ਬੋਝਲ ਵੀ ਹੈ ਇਸ ਗੱਲ ਦੇ ਉੱਤੇ ਕਿ ਅਸੀਂ ਮਾਂ ਕੋਲ ਜਾ ਰਹੇ ਹਾਂ, ਲੇਕਿਨ ਇਸ ਉਮੀਦ ਨਾਲ ਜਾ ਰਹੇ ਹਾਂ ਕਿ ਇਨਸ਼ਾਅੱਲਾ ਫਿਰ ਦੁਬਾਰਾ ਵਾਪਸ ਆਵਾਂਗੇ ਔਰ ਆਪਣੀ ਮਾਂ ਨੂੰ ਆਣ ਕੇ ਮਿਲਾਂਗੇ। ਜੀ बहुत शुक्रिया। अल्लाह ताला तुहानूं लंबी उम्र देवे, मेरी वालदा ने भी मैं अगर 700-800 साल की उम्र देवे ते इस तरह ही सारी मां दे कोल बैठ रही है, रौनक सदा नहीं लभणियां। मैं जो थोड़े अगे जाना 10-20 साल बाद नज़र कुछ है नहीं होंदी, पिछे बहुत कुछ असी गवा नहीं कर सकते। अल्लाह की रज़ा ते हर चीज़ होंदी है। वालद साड़ा सिर तो साया उठ गया, इस तरह ही बैठ के उन्हें गप्पा शप्पा मारते थे, पता नहीं मरना ही नहीं है। अज मेरी वालदा साहब मेरे सामने बैठे ने ते सारे भरा असीं इकट्ठे होने हैं, शामी इकट्ठे हो जाने। माँ का दिल लाई रखी दा, पुरानी गल सनाई रखी दी है। एक वो मेरा बड़ा भाई परवेज चढ़ा साहब, मैं डॉक्टर साहब कहना अम्मी का इलाज ये करदा, इस बार गल बड़ी सुनाएगा पिछली अम्मी तू है कीता ते भाई ने कीता देना। ਉਹਦੀ ਮਾਂ ਸਾਈਡ ਦਿਲ ਬਹਿ ਜਾਂਦਾ ਪੁਰਾਣੀ ਗੱਲ ਸੁਣ ਕੇ, ਵੱਡੇ ਦੀ ਗੱਲ ਸੁਣ ਕੇ। ਅੰਮੀ ਤੂੰ ਕੀ ਕਹਿਣਾ ਚਾਹੇਗੀ? ਭਾਈ ਇਕਬਾਲ ਸਾਹਿਬ ਤੇਰੇ ਭਾਂਜਾ ਬੜਾ ਚੇਤਾ, ਭਾਂਜਾ ਟੈਲੀਫੋਨ ਤੈਨੂੰ ਹਰ 134 ਟੈਲੀਫੋਨ ਕਰਦਾ ਹੈ ਕਿ ਇਹ ਜਿਹੜਾ ਤੇਰਾ ਮੇਰੇ ਤਰ੍ਹਾਂ ਹੈਗਾ। ਮੈਂ ਨਹੀਂ ਕਹਿੰਦਾ ਭਾਈ ਇਹ ਬਹੁਤ ਪਿਆਰ ਕਰਦਾ ਹੈ, ਲੇਕਿਨ ਕੀ ਕਹਿਣਾ ਚਾਹਾਂਗੇ ਹੁਣ ਦੀ ਕਿੰਨੀ ਖੁਸ਼ੀ ਹੋਈ ਤੈਨੂੰ? अस्सलाम वालेकुम। हाँ जी, बहुत ज़्यादा खुशी है भांजी आए ने मेरे। मैं ना बहुत चाह किया इन्हों का, इंतजार से रही बैठी नहीं। फोन करते हैं मैनू अम्मा से की हाल आ, ठीक आ। तो बस अल्लाह इन्हें जिंदगी करे, अल्लाह तंदुरुस्ती दे, बता बती इन्होंने मोहब्बत प्यार मेरा ना ज़्यादा सगा इन्होंने। माँ मेरी इस तरह के माँ चाह इन्ना गल मूँह नहीं निकलती पई, पर माँ जी माँ ही होंदी है। ये साढ़े तो ज़्यादा प्यार इन्होंने दिंदी है। मैं वेख्या कि जो गल करिए मेरे पढ़ेवे ने, मेरे पढ़ेवे, मैं कभी शुक्र नाल गल कर भी लवांगा ना
ਮਾਂ ਉਹ ਤੇ ਜਿਹੜਾ ਹੈਗਾ ਨਾ ਵਿਖਾ ਦਿਓ ਤੇ ਇਹਨਾਂ ਨਾਲ ਮੇਰੇ ਭਣੇਵੇਂ ਭਾਈ ਇਕਬਾਲ ਦਾ ਤਾਂ ਖੈਰ ਬਹੁਤ ਜਾਨ ਹੈ ਮੇਰੀ ਮਾਂ ਦੇ ਵਿੱਚ। ਤੇ ਭਾਈ ਇਕਬਾਲ ਤੁਸੀਂ ਕੀ ਕਹਿਣਾ ਚਾਹੋਗੇ ਅਮੀ ਦੇ, ਤੁਸੀਂ ਕੀ ਖੁਸ਼ੀ ਮਹਿਸੂਸ ਕੀਤੀ ਆਣ ਕੇ? ਬਿਸਮਿਲ੍ਲਾਹ ਰਹਿਮਾਨ ਰਹੀਮ। ਅਸੀਂ ਤੇ ਬੜੀ ਚਾਹਤ ਨਾਲ ਆਏ ਹਾਂ ਤੇ ਬੜੀ ਖੁਸ਼ੀ ਮਹਿਸੂਸ ਕੀਤੀ ਹੈ ਉਹਨਾਂ ਨੂੰ ਵੇਖਿਆ ਤੇ ਇੱਕ ਹਜ ਦੇ ਬਰਾਬਰ ਮਕਬੂਲ ਹਜ ਦੇ ਬਰਾਬਰ ਜਿਹੜੀ ਹੈ ਆਪਣਾ ਇਹ ਨੇਕੀ ਮਿਲਦੀ ਹੈ। ਤੇ ਅਸੀਂ ਆਪਣਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ, ਦਿਲ ਬੜਾ ਦੁਖੀ ਹੈ, ਲੇਕਿਨ ਮਜਬੂਰੀਆਂ ਆਪਣਾ ਜ਼ਰੂਰ ਵਕਤ ਦੀ ਕਮੀ ਤੇ ਜਾਣਾ ਹੈ। ਬਾਕੀ ਫਿਰ ਅਸੀਂ ਦੁਬਾਰਾ ਫਿਰ ਇੱਥੇ ਚੱਕਰ ਲਾਵਾਂਗੇ ਇਨਸ਼ਾਅੱਲਾ, ਦੁਬਾਰਾ ਆਪਣੀ ਖਾਲਾ ਮਿਲਣ ਵਾਸਤੇ। ਬਹੁਤ ਸ਼ੁਕਰੀਆ ਜੀ, ਆਪਣੇ ਮੁਹੱਬਤ ਦਾ ਇਜ਼ਹਾਰ ਕੀਤਾ ਮੇਰੇ ਸਾਰੇ ਸੇਨਾ ਨੇ ਵੀ, ਮੇਰੀ ਵਾਲਦਾ ਨੇ ਵੀ, ਤੇ ਸਾਡਾ ਭਰਾ ਇੱਕ ਰਹਿ ਗਿਆ ਡਾਕਟਰ ਪ੍ਰਵੇਸ਼ ਕੁਮਾਰ ਚੱਠਾ। ਤੇ ਤੂੰ ਵੀ ਕਹਾਂ ਜਾਏਗਾ ਭਾਈ ਮਸਲਾ ਤਲਕ ਦੇ? ਅਸਲਾਮ ਵਾਲੇਕਮ। ਤੇ ਸਾਡੀ ਮਰਾਸੀ ਦੇ ਪੁੱਤਰ ਜਿਹੜੇ ਹੈਗੇ ਨੇ ਭਾਜੀ, ਸਾਡੇ ਵੱਡੇ ਭਾਈ ਬੜੇ ਹੈ ਨੇ ਖਾਲਦ ਸਾਹਿਬ ਤੋਂ, ਤੇ ਇਹਨਾਂ ਦਾ ਖਾਸ ਕਰ ਬਹੁਤ ਸਾਡੀ ਅੰਮੀ ਤੇ ਨੂੰ ਖਿਡਾਉਂਦੇ ਵੀ ਨੇ ਭਾਜੀ ਇਕਬਾਲ ਨੂੰ ਤਾਂ ਹੈਗੀ। ਫਿਰ ਉਹਦੀ ਸ਼ਾਦੀ ਨਹੀਂ ਸੀ ਅੰਮੀ ਦੀ ਹੋਈ ਹੈ ਜੀ। ਅੰਮੀ ਸਾਡੀ ਇਹਨਾਂ ਦੀ ਵਾਲ ਤੋਂ ਛੋਟੀ ਹੈ ਮਤਲਬ ਕਿ। ਬਾਕੀ ਇਹਨਾਂ ਨਾਲ ਵੈਸੇ ਸਾਡਾ ਹੀ ਬੜਾ ਪਿਆਰ ਮੁਹੱਬਤ ਹੈ, ਜਾਈਦਾ ਜੀ 15 ਦਿਨ ਰਹੀਦਾ, ਸਾਨੂੰ ਆਉਣ ਨਹੀਂ ਦਿੰਦੇ ਹੈਗੇ। ਹੁਣ ਇਹ ਚੱਲੇ ਸਾਨੂੰ ਬਹੁਤ ਨਾ ਕਮੀ ਮਹਿਸੂਸ, ਸਾਡਾ ਦਿਲ ਨਹੀਂ ਲੱਗਣ ਡਿਆ। ਆ 4-5 ਦਿਨ ਰਹੇ ਤੇ ਅਸੀਂ ਨਾਲ ਹੀ ਅਟੈਚ ਰਿਹਾ, ਖਾਸ ਕਰ ਮੈਂ ਆਹ ਤੇ ਡੰਡੀ ਮਾਰ ਜਾਂਦਾ ਰਿਹਾ ਉਹਦੇ ਵਿੱਚ ਜੋ ਜੀਵੇ ਕੋਲ ਚੱਟਾ ਦਾ। ਗੱਲ ਇਹ ਹੈਗੀ ਆ, ਵੀਡੀਓ ਲੰਮੀ ਹੁੰਦੀ ਜਾ ਰਹੀ ਹੈ, ਟਾਈਮ 9:30 ਵਜੇ ਨਾਲ ਜਾਣਾ ਵੀ ਆ। ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਸੀਆਫ ਕਰੀਏ ਔਰ ਇਹਨਾਂ ਦਾ ਅੱਲਾਹ ਤਾਲਾ ਸਫਰ ਖੈਰਫੀਅਤ ਗੁਜ਼ਰੇ ਤੇ ਆਪਣੇ ਹਿਫਜ਼-ਏ-ਮਾਨ 'ਚ ਰੱਖੇ ਔਰ ਆਪਣੇ ਟਾਈਮ ਦੇ ਨਾਲ ਉੱਥੇ ਪਹੁੰਚਣ ਤੇ ਅੱਲਾਹ ਤਾਲਾ ਹਿਫਜ਼-ਏ-ਮਾਨ 'ਚ ਰੱਖੇ, ਇਹਨਾਂ ਨੂੰ ਇਸ ਤਰ੍ਹਾਂ ਹੱਸਦਾ ਵਾਸਤੇ ਰੱਖੇ। ਇਹ ਆਉਂਦੇ ਰਹਿਣ, ਉਮਰਾਂ ਇਹਦੀ ਲੰਮੀਆਂ ਕਰੇ। ਮੇਰੇ ਸਾਰੇ ਭਰਾਵਾਂ ਦੀ ਬੜੀ ਖੁਸ਼ੀ ਹੁੰਦੀ ਹੈ। ਅੱਜ ਦਿਲ ਮੇਰਾ ਨਾ ਅੱਜ ਮੇਰਾ ਅਫਸੋਸਦਾ ਜਿਹਾ ਹੈਗਾ ਕਿ ਮੈਂ ਦਿਲ ਕਰਦਾ 2-4 ਦਿਨ ਰਹਿਣ ਮੇਰੇ ਕੋਲ, ਮੈਨੂੰ ਰੋਈ ਫਰਾਵਾਂ ਇਲਾਕਾ ਫਰਾਵਾਂ, ਲੇਕਿਨ ਇਹਨਾਂ ਦਾ ਟਾਈਮ ਕੋਈ ਨਹੀਂ, ਡਿਊਟੀ ਆਏ ਨੇ, ਇਹਨਾਂ ਦੇ ਬੱਚੇ ਇਕੱਲੇ ਘਰ ਨੇ। ਤੇ ਇਹ ਅੱਲਾਹ ਤਾਲਾ ਹਿਫਜ਼-ਏ-ਮਾਨ 'ਚ ਰੱਖੇ, ਮੇਰੀ ਵਾਲਦਾ ਲੰਮੀ ਉਮਰ ਕਰੇ। ਸਾਰੇ ਦੋਸਤ ਦੁਆ ਕਰੇ ਜਿਹੜੀ ਵੀਡੀਓ ਕਹਿੰਦੇ ਨੇ, ਮੇਰੀ ਵਾਲਦਾ ਨੂੰ ਸਿਹਤ ਦੀ ਲੰਮੀ ਜ਼ਿੰਦਗੀ ਦਾ ਫਰਮਾਵੇ। ਇਹਨਾਂ ਇਜਾਜ਼ਤ ਚਾਹਾਂਗੇ। ਅੱਲਾਹ ਹਾਫਿਜ਼।